बड़ी गा बड़ी अल्लाह का बड़ा हाँ जी ना तो पेशावर सिर्फ शुगर शिकार का शुगर ही हाँ जी हाँ जी ਤੇ ਸਕੂਨ ਮਾਲਕ ਦੇ ਤੇ ਵਧੀਆ ਗੱਲ ਹੈ। ਮੈਂ ਅੱਗੇ ਕਿਸਮ ਕਈ ਵਾਰੀ ਨਾ ਮੈਂ ਕਿਤੇ ਜਾ ਆਵਾਂ ਨਾ ਜੇ ਕੋਈ ਕੋਠੀ ਛੋਟੀ ਵਿੱਚ ਕੋਈ ਬਹਿਣਾ ਪੈ ਜਾਏ ਤਾਂ ਅਸੀਂ ਦਿਲ ਘਬਰਾਉਂਦਾ ਕਿੱਥੇ ਆ ਬਣੇ ਆ ਖੁੱਲੇ ਢਾਰਿਆਂ ਟੱਪਿਆਂ ਵਿੱਚ ਆ ਗਿੱਜੇ ਆ ਤੇ ਆਜ਼ਾਦ ਮਾਹੌਲ ਦੇ ਤੇ ਆ ਤੇ ਅੱਜ ਕੱਲ੍ਹ ਫਿਰ ਜਿਹੜੇ ਪੈਸੇ ਮੁੜੇ ਬਾਹਰੋਂ ਲਿਆਉਂਦੇ ਨੇ ਕਿਸੇ ਪਾਸੇ ਲਾਣੇ ਤੇ ਹੁੰਦੇ ਨੇ ਉਹ ਕੀ ਕਰਨ ਫਿਰ ਕੋਠੀਆਂ ਨਾ ਬਣਾਉਣ ਤੇ ਕਿੱਥੇ ਖੜਨ ਇੰਨੇ ਪੈਸੇ ਕਿੱਥੇ ਖੜਨ ਤੇ ਅਸਾਂ ਵਕਤ ਉਹ ਵੇਖੇ ਨੇ ਵੀ ਜਿਹੜੇ ਵੱਡੇ ਹਾਲ ਹੀ ਕੁੱਟ ਕੇ ਆਉਂਦੇ ਹਨ ਤੇ ਉਹਦੇ ਵਿੱਚ ਸਾਰਾ ਸਰਕਟ ਚੱਲਦਾ ਸੀ ਕੋਈ ਨਾ ਕੋਈ ਨੌਕਰ ਸੀ ਨਾ ਕੋਈ ਬਾਹਰ ਸੀ ਨਾ ਕੋਈ ਗੱਲ ਨਾ ਬਾਤ ਤੇ ਵਕਤ ਉਹ ਸੋਹਣਾ ਵਕਤ ਸੀ ਕਿਆ ਬਾਤ ਹੈ ਤਾਕਤ ਤੇ ਰੌਣਕ ਵਾਲਾ ਦਿਹਾੜੇ ਰਾਤੀ ਦਿਹਾੜੀ ਬੰਦੇ ਟੁਰਦੇ ਹੀ ਰਹਿੰਦੇ ਸਨ ਰਾਤੀ ਆ ਖੂਹ ਜੋਸ਼ ਨੇ ਦੂਜੇ ਆ ਕੇ ਕੋ ਜੋ ਖਲਾ ਰਹੇ ਨੇ ਹੁਣ ਮੇਰੇ ਟਾਈਮ ਆ ਗਿਆ ਹੁਣ ਤੂੰ ਛੱਡ गोल्ड मैडल एशिया सन पहलवानी च ना गोल्ड मैडल एशिया सन इत्थे ते एडा जवान ही कोई ना साढ़े सारिਆਂ ਤੋਂ ਚੱਪਾ ਉੱਚੇ ਸਨ ਤੇ ਬਾਕਸਰ ਸਨ ਆਰਮੀ ਚ ਰਹੇ ਨੇ ਇੰਟਰਨੈਸ਼ਨਲ ਲੋਕ ਸਨ ਆ ਇੰਨਾ ਕੱਦ ਹੋਵੇ ਤੇ ਫਿਰ ਜਣਾ ਭਰਜਿਆ ਹੋਵੇ ਤੇ ਫਿਰ ਤੇ ਬੜਾ ਜਣਾ ਸੋਹਣਾ ਜਣਾ ਦੋ ਤਿੰਨ ਮਹੀਨੇ ਹੋਏ ਨੇ ਅੱਲਾ ਦੀ ਪਿਆਰੇ ਹੋਏ ਨੇ ਐਕਸੀਡੈਂਟ ਹੋਇਆ हाँ जी टाइम जरा है नहीं एडे जवान ही एडा सारा सी गोल्ड मैडल एशिया छोटा जिहा काम ते नहीं सी ਉਹ ਮਾਦਾ ਮਨਜ਼ੂਰ ਵਾਹਵਾ ਵਾਲਾ ਜਣਾ ਵਾਹਵਾ ਸੀ ਉਹ ਤੇ ਲੱਖ ਲੱਖ ਹੀ ਹੁੰਦਾ ਸੀ ਆਹੋ ਏਡਾ ਹੋ ਜਾਣਾ हाँ तो फौज में एक शरीफ है ठगावा ना वो भी फौज है पहलवान कबड्डर है वो कबड्डर है शरीफ कट्टा जिन्होंने वो कबड्डर था किथे दा ठकरा में दा शरीफ वो आर्मी दे विच कबड्डर अरे ये ਜਿਹੜੇ ਸਨ ਨਾ ਇਹ ਦੱਸੋ ਕਿ ਇੱਥੇ ਤੁਹਾਡੇ ਨੇੜੇ ਇਹ ਨਾਲ ਅੱਗੇ ਥੋੜਾ ਜਿਹਾ ਕੱਸੋ कितना हुए वो दो को होगा केड़ा था ਇਹ ਤੋਂ ਆ ਕੱਸੋ ਕੀ ਇੱਥੋਂ ਗੱਡੀ ਤੇ ਜ਼ਿਆਦਾ ਲੱਗਣ ਤੇ 5-6 ਮਿੰਟ ਲੱਗਦੇ ਨੇ ਹਾਂ ये कसो की उधर रात ਨੂੰ ਨਹੀਂ ਹਲੇ ਆਏ अच्छा अच्छा ਰਾਤ ਆ ਨਹੀਂ 5-6 ਮਿੰਟਾਂ ਦਾ ਰਸਤਾ ਅਸੀਂ ਤਾਂ ਟੁਰ ਕੇ ਜਾਂਦੇ ਹੁੰਦੇ ਰਹੇ ਹੁਣ ਤੇ ਮੋਟਰਸਾਈਕਲ ਤੇ ਵਕਤ ਆ ਗਏ ਨਾ लोग गड्डियां हों हाँ। कोई नहीं इन्हें टुर के आप ਹਾਂ ਇਹ ਤੇ ਜਾਂਦੇ ਰਹੇ ਟੁਰ ਕੇ ਅਸੀਂ अस्सलाम वालेकुम वालेकुम सलाम जी बाबा जी चौधरी साहब भाजी मैं की आखा ਕੀ ਹਾਲ ਚਾਲ ਹੈ ਖੈਰ ਹੈ ਸ਼ੁਕਰ ਹੈ ਅੱਲਾ ਦਾ ਠੀਕ ਤੂੰ ਸੁਣਾ ਠੀਕ ਹੈ ਆ ਮੈਂ ਵੀ ਠੀਕ ਅੱਲਾ ਦਾ ਸ਼ੁਕਰ ਤੇ ਸਭ ਕੁਝ ਮੈਂ ਪਸੰਦ ਨਹੀਂ ਕਰਦਾ ਤੇ ਬੈਠ ਕੇ ਨਹੀਂ ਬੈਠੀ ਅੱਲਾ ਚਲੋ ਵਾਧਾ ਘਾਟਾ ਹੋ ਹੀ ਜਾਂਦਾ ਕਿਸੇ ਵੇ ਕੀ ਬਣ ਰਿਹਾ ਫਿਰ ਐ ਨਾ ਕੋਈ ਪ੍ਰਾਹੁਣੇ ਆਏ ਨੇ ਉੱਥੇ ਤੁਹਾਡੇ ਕੋਲ ਆਇਓ ਦੁਆਲੇ ਅੱਛਾ ਅੱਛਾ ਜੀ ਉੱਥੋਂ ਤੇ ਮੈਂ ਫਿਰ ਉੱਥੋਂ ਸਮਸਾ ਕੋ ਹੈ ਕੋਈ ਪਿੰਡ ਤੁਹਾਡੇ ਕੋਲ ਆ ਸ਼ਮਸਾ ਪਰ ਆਦਮ ਜਾਵੇ ਨਾਲ ਉੱਥੇ ਦੇ ਆਦਮ ਜਾਵੇ ਨਾਲ ਆ ਲੰਬੜਦਾਰ ਨੇ ਉੱਥੇ ਦੇ ਤੇ ਚੇਮਨ ਹਾਜੀ ਸਾਨ ਹਾਂ ਹਾਜੀ ਸਾਨ ਉਲਾ ਚੀਮਾ ਹਾਜੀ ਸਾਨੂਲਾ ਚੀਮਾ ਉਹ ਤੇ ਚੇਅਰਮੈਨ ਨੇ ਨਾ ਤੇ ਸ਼ਰੀਫ ਨੰਬਰਦਾਰ ਸ਼ਰੀਫ ਲੰਬੜਦਾਰ ਹਾਂ ਤੇ ਉਹ ਕਿਹੜੇ ਭੁੱਲੀ ਪੈ ਗਏ ਸਨ ਉੱਧਰ ਟੁਰ ਗਏ ਨਿੱਕੇ ਦੇ ਕੋਟ ਆਲੋ ਤੇ ਉੱਥੋਂ ਆ ਹੁਣ ਹੀ ਆਏ ਨੇ ਆ ਚਾਹ ਸ਼ਾਹ ਪੀਤੀ ਹੈ ਬੈਠੇ ਆ ਗੱਪਾਂ ਠੱਪਾਂ ਪੇ ਲਾਉਂਦੇ ਆ ਨੰਬਰ ਕੋਲ ਤੁਹਾਡਾ ਨੰਬਰ ਆ ਨਹੀਂ ਨੰਬਰ ਨਹੀਂ ਸੀ ਤਾਂ ਹੀ ਇੰਨਾ ਕੰਮ ਹੋਇਆ ਨਾ ਸਵੇਰੇ ਮੈਂ ਸੁਣਦਾ ਹਾਂ ਕਿ ਕੀ ਲੋਹਰੋਂ ਜਿਹੜੇ ਬੰਦੇ ਨੇ ਘੱਟਿਆ ਜਿਹੜਾ ਬੰਦਾ ਤੁਹਾਡਾ ਆ ਸਾਰੇ ਜ਼ਮਾਨੇ ਦੇ ਤੋਂ ਭਾਜ ਨਾਲ ਲੈ ਛੜੇ ਤੇ ਸਾਨੂੰ ਕੋਈ ਯਾਦ ਨਹੀਂ ਉਹ ਮੁਸਾਫਰ ਤੇ ਸ਼ਹਿਰ ਸੀ ਨਾ ਤੂੰ ਕੋਈ ਸ਼ਹਿਰ ਤੇ ਨਹੀਂ ਨਾ ਨਹੀਂ ਹਾਂ ਉਹਦੇ ਵਿੱਚ ਤੁਹਾਡੇ ਫਲਾਣਾ ਕਾਰੀਗਰ ਮਕਾਨ ਵਾਲੇ ਫਲਾਣਾ ਬੰਦਾ ਉਹ ਸ਼ਹਿਰ ਬਾਅਦ ਉਹ ਵਕਫਾ ਵਿੱਚ ਹੁੰਦਾ ਨਾ ਹੁਣ ਫਿਰ ਜਿਹੜੀ ਉਹ ਮੁਹੰਮਦ ਰਿਆਜ਼ ਸਾਹਿਬ ਸਾਨੂੰ ਉਹ ਉਹਨਾਂ ਦਾ ਯਾਰ ਕੱਲ੍ਹ ਹੀ ਫੋਨ ਆਇਆ ਸੀ ਵਿਦ ਫੈਮਿਲੀ ਉਹ ਨਾਲ ਬੀਬੀ ਬੱਚੇ ਉੱਥੇ ਹੀ ਸਨ ਉਹਨਾਂ ਆਖਿਆ ਸਾਰੇ ਵਿਹਨੇ ਆ ਯਾਦ ਕਰਨੇ ਆ ਤੁਹਾਨੂੰ ਤੇ ਮੈਂ ਕਿਹਾ ਚਲੋ ਉਹਨਾਂ ਦਾ ਦਿਲ ਖੁਸ਼ ਹੋ ਜਾਏ ਤੇ ਅੱਜ ਤੇਰਾ ਨਾਂ ਲੈ ਲਾਂ ਤੇ ਤੇਰਾ ਵੀ ਦਿਲ ਖੁਸ਼ ਹੋ ਜਾਏਗਾ ਆ ਖੈਰ ਹੈ ਅੱਲਾ ਦੀ
ਵੇਖੋ ਜੀ ਜੀ ਆ ਜਾਣ ਤਾਂ ਫਿਰ ਆਟੋਮੈਟਿਕ ਹੀ ਤਬੀਅਤ ਠੀਕ ਹੋ ਜਾਂਦੀ ਹੈ, ਪਹਿਲਾਂ ਭਾਵੇਂ ਨਾ ਵੀ ਠੀਕ ਹੋਵੇ। ਆ ਥੋੜੀ ਜਿਹੀ ਹੈ ਵੱਧ ਪਰ ਠੀਕ ਹੀ ਹੈ। ਆ ਮੈਂ ਕੀ ਕਹਿੰਦਾ ਵੀ ਉਹ ਜੀ ਜਿਸ ਵੇ ਆ ਜਾਣ ਤਾਂ ਫਿਰ ਤਬੀਅਤ ਫਰੈਸ਼ ਹੋ ਜਾਂਦੀ ਹੈ, ਚਲੋ ਦਿਲ ਖੁਸ਼ ਹੋ ਜਾਂਦਾ ਨਾ। ਰਾਤ ਦੀ ਰਾਤ ਨੂੰ ਜੀ ਆਖਿਆ ਮੇਰੀ ਜਿਹਨੇ ਮੇਰੇ ਨਾਲ ਪਿਆਰ ਕਰਨਾ ਭਾਈ ਇਹ ਤਾਂ ਫਿਰ ਉਹ ਇਹ ਤੇ ਉਸ ਮਾਲਕ ਦੀ ਮਿਹਰਬਾਨੀ ਹੈ ਨਾ, ਫਿਰ ਮੇਰੇ ਵਿੱਚ ਕੋਈ ਤੇ ਖੂਬੀ ਕੋਈ ਨਾ, ਇਸ ਮਾਲਕ ਦੀ ਕਰਮ ਨਵਾਜ਼ੀਆਂ ਨੇ ਨਾ। ਹਾਂ ਹੋਰ ਤੂੰ ਆ ਨਹੀਂ ਕੋਈ ਠੀਕ ਹੀ ਹੈ, ਅੱਲਾ ਪਾਕ ਮਿਹਰਬਾਨੀ ਕਰੇ ਸੀ ਅਸਲ ਵਿੱਚ। ਚਲੋ ਠੀਕ ਹੈ, ਟ੍ਰੈਫਿਕ ਬੰਦ ਹੈ ਨਾ, ਨਹੀਂ ਤਾਂ ਹੁਣ ਤਾਂ ਮੈਂ ਚੱਕਰ ਲਾ ਆਉਣਾ ਸੀ ਲਈਆ ਦਾ ਵੀ। ਆਹੋ ਆਪਣੇ ਅੱਬੂ ਜੀ ਹੁਣ ਤੇ ਮੈਂ ਕੀਤਾ ਨਹੀਂ ਫੋਨ ਕੀਤਾ ਚਾਹੁੰਦਾ ਸੀ ਨਾ ਆਵੇ, ਉਹ ਸਾਡੇ ਉੱਤੇ ਚੌਕ ਆਜ਼ਮ ਵਿੱਚ ਬਹੁਤੀ ਸਖਤੀ ਹੈ ਤੇ ਉਂਝ ਟ੍ਰੈਫਿਕ ਵੀ ਨਹੀਂ ਨਾ ਚੱਲਦੀ। ਜ਼ਾਤੀ ਕਿਸੇ ਦੀ ਆਪਣੀ ਗੱਡੀ ਹੋਵੇ ਤਾਂ ਕੋਈ ਦੂਰ ਨੇੜੇ ਟੁਰ ਹੀ ਜਾਂਦਾ, ਕਿਸੇ ਨੂੰ ਆਖ ਵੇਖ ਕੇ ਆ ਹੀ ਜਾਂਦਾ। ਠੀਕ ਹੈ ਜੀ, ਠੀਕ ਹੈ ਜੀ, ਅੱਲਾ ਪਾਕ ਖੈਰ ਕਰ। आला कराओ। वालेकुम सलाम ढिल्लू साहब की हाल है? आ दुआ कर छड़िया करो, अल्लाह पाक दा करम है, शुक्र है मालिक दा, ठीक ठाक। आला चलो अल्लाह पाक वेखो जी ਤੁਹਾਡਾ ਦਿਲ ਉੱਥੇ ਖੁਸ਼ ਹੋ ਜਾਂਦਾ, ਸਾਡਾ ਇੱਥੇ ਖੁਸ਼ ਹੋ ਜਾਂਦਾ। ਆ ਖੈਰ ਹੈ ਅੱਲਾ ਦੀ, ਠੀਕ ਠਾਕ ਖੈਰ ਹੈ ਅੱਲਾ ਦੀ, ਬਿਲਕੁਲ ਠੀਕ। ਤੁਸੀਂ ਸੁਣਾਓ ਠੀਕ ਹੋ ਨਾ? ਡੇਰੇ ਬਹਿ ਕੇ ਯਾਦ ਕਰ ਰਹੇ ਹੋ ਨਾ? ਅੱਲਾ ਚਲੋ ਰੀਲ ਲਾ ਕੇ ਸੁਣ ਲਈ ਤਾਂ ਫਿਰ ਯਾਦ ਅੱਗੇ ਆ ਜਾਂਦੀ। आला चलो ठीक है भाई। हुक्का तो फिर छिकदे जी होए, जे छिकदा बंदा होवे तो हुक्का तो ना डेरेदारी हुक्के ना ही हुंदी है कि। चलो ठीक है जी, अल्लाह पाक खुश रखे जी। ठीक है जी, अल्लाह सोने दे वाले रब रखा। किन्नी कमालदारी रखी है? मारे डंगर वाह 1500 आए ने कोल को मेरे को तो वाह वाह वी को मैं ते देखा दे विचों कुछ मैं 4-5 मईयां रखियां, एक बंदा रखे आ ਉਹ ਨੌਕਰ ਨੱਸ ਜਾਂਦੇ ਸੀ, ਬੜਾ ਸਿਆਪਾ। ਨੌਕਰਾਂ ਦੇ ਸਿਰੇ ਤੇ ਡੰਗਰ ਰੱਖਣੇ ਹੋ ਤਾਂ ਫਿਰ ਨਾ ਰੱਖੋ ਬਿਸ਼ਾਲ। ਕੋਈ ਨਾ ਮੁੰਡਿਆ ਆਖਿਆ ਬਈ ਤੁਸੀਂ ਜ਼ਰੂਰ ਆ ਬਾਈ ਡੰਗਰ ਰੱਖੋ, ਡੇਰਾ ਬਣਾਇਆ ਵਰਗਾ ਵਾਲੀ 2-2.5 ਤਾਂ ਵਾਲਿਆ ਗਏ ਨਾ ਆਖਿਆ ਸੀ ਡੇਰਾ ਤੇ ਰੱਖਾ, ਪਰ ਮੇਰੇ ਕੋਲ ਪੈਂਦੇ ਨੇ ਹਾਜੀ ਉਹਨਾਂ ਦੇ ਆਣਾ ਵੀ ਕੋ ਬੰਦ ਈਦ ਆ ਗਈ, ਬੰਦਾ ਟੁਰ ਗਿਆ ਛੁੱਟੀ। ਦੂਜਾ ਆਂਦਾ ਮੈਂ ਰਵਾਂਗਾ, ਉਹ ਜੇ ਤੀਜਾ ਲੈਣਾ ਹੋਇਆ ਆਂਦਾ ਮੈਂ ਵੀ ਰਹਿਣਾ। ਮੈਂ ਲਾ ਬਈ ਉਹ ਦੋਵੇਂ ਟੁਰ ਗਿਆ, ਫਿਰ ਬੰਦਾ ਦਿਹਾੜੀ ਤੇ ਜਾਣਾ। ਇਹ ਜੀ ਜਿਸ ਵੇ ਕੋਈ ਰੱਖੀਏ ਨਾ ਤੇ ਆਂਦਾ ਵੀ ਉਹ ਵੀ ਡੰਗਰ ਲਾਓ ਵੀ ਲਓ, ਇੰਜ ਕਰੋ ਅਸੀਂ ਡੇਰੇ ਨੂੰ ਇੰਜ ਕਰਾਂਗੇ। ਕੋਈ ਛੱਡ ਥੋੜੇ ਲੱਗਦੇ ਜਾਂਦੇ ਨੇ ਵੀ ਸਲਾਮ ਅਲੈਕੁਮ। ਬਾਕੀ ਠੀਕ ਠਾਕ ਸੌਂਦੇ ਨੇ, ਸਵੇਰੇ ਪਤਾ ਲੱਗਦਾ ਵੀ ਮੈਂ 11-12 ਲੱਖ ਘਾਟਾ ਪਾਇਆ ਸੀ ਡੰਗਰ ਦੇਖ ਕੇ। ਪਿਛਲੇ ਮਹੀਨੇ ਦੀ 5 ਮਈਆਂ ਰੱਖੀਆਂ ਨੇ ਸਾਡੇ। ਹਾਂ ਤੇ ਅੱਗੋਂ 20 ਵੀ ਤਾਂ ਕੀ 22 ਰਹੀ ਹੋ। ਪਰ ਉਹ ਤਾਂ ਕਰੋਨਾ ਦੀ ਵਜ੍ਹਾ ਨਾਲ ਫਸ ਗਏ ਨੇ। ਉਹ ਨੌਕਰ ਗਏ ਨੇ, ਉਹ ਆਏ। ਮੈਂ ਵੱਡਾ ਜਿਹੜਾ ਸੀ ਸੌਦੀਆ ਸੀ ਤੇ ਉੱਥੇ ਸੈੱਟ ਸੀ, ਤੇ ਮੈਂ ਕਿਹਾ ਬਈ ਇਹ ਗੱਲ ਕੋਈ ਨਹੀਂ, ਜੇ ਮਾਲਦਾਰੀ ਰੱਖਣੀ ਜੇ ਤੇ ਇੱਕ ਟੋਰਾ ਨੇੜੇ ਪੈਸੇ ਤੇ ਨਹੀਂ ਹੁੰਦੇ, ਚਲੋ ਕੋਈ ਬੰਦੇ ਦਾ ਆਪਣਾ ਵੀ ਕੋਈ ਸਾਹ ਨਿਕਲਦਾ ਹੋਵੇ ਤੇ ਹੁੰਦੀ ਹੈ, ਤੇ ਜੇ ਨਹੀਂ ਜੇ ਰੱਖਣਾ ਤੇ ਤਾਂ ਰਹਿ ਰਵੋ। ਅੱਜ ਨਹੀਂ ਮਾਲਦਾਰੀ ਤੇ ਰੱਖਣੀ, ਮੈਂ ਕਿਹਾ ਇੱਕ ਆ ਜਾਓ, ਚਲੋ ਨਾਲ ਕੋਈ ਬੰਦਾ ਸ਼ੰਦਾੜ ਆਇਆ ਹੁੰਦਾ ਨਾ ਆਪੀ ਵੀ ਹੋਈਏ ਤੇ ਤਾਂ ਕੰਮ ਚੱਲਦਾ। ਮੇਰਾ ਨੌਕਰਾਂ ਤੇ ਨਹੀਂ ਲਾਰਾ ਚੁੰਗਣ ਹੁੰਦਾ। ਚਲੋ ਅੱਲਾ ਆਪਣੇ ਕੋਲ ਤਾਂ ਉਹਨੂੰ ਦਾਕਾ ਐਵੇਂ ਪਤਾ ਤੇ ਝੂਠ। ਵੇਖੋ ਜੀ ਬਤੇਰਾ ਚਿਰ ਕੀਤਾ, ਹੁਣ ਫਿਰ ਇੰਨਾ ਹੀ ਹੈ। ਚਲੋ ਬੰਦਾ ਹੋਵੇ ਤਾਂ ਉਹਨੂੰ ਬੰਦਾ 10 ਬੋਝ ਤੇ ਲੈਂਦਾ ਨਾ ਵੀ ਆ ਖੁਰਲੀ ਸਾਫ਼ ਕਰਕੇ ਪੱਠੇ ਪਾਓ, ਇੰਝ ਕਰੋ ਉਹ ਕਰੋ, ਪਾਣੀ ਦਾ ਨਿਗਰਾਨੀ ਆਪਣੀ ਹੋਣੀ ਚਾਹੀਦੀ ਹੈ, ਬੰਦਾ ਹੋਵੇ ਤਾਂ ਵੀ।
ਜੇ ਕੰਡਕਾਰ ਜਿਹੜੀ ਹੈ ਤੇ ਇੱਕ ਵਾਰ ਲਿਆਉਂਦੇ ਨੇ, ਜੇ ਡੰਗਰ ਕਈ ਤਾਂ ਹੁੰਦੇ ਨੇ ਉਹ ਨਖਰੇ ਨਾਲ ਪਾਣੀ ਪੀਂਦੇ ਨੇ, ਖਲੋ ਕੇ ਜਰਾ ਕੇ ਤੇ ਫਿਰ ਪੀਂਦੇ ਨੇ। ਉਹ ਜੇ ਇਚਲੂ ਚਲੂ ਵੇਖੇ ਤਾਂ ਪਿੱਛਾ ਖਿੱਚ ਕੇ ਪਾਣੀ ਛੱਡਦੇ ਨੇ, ਆਉਂਦੇ ਨੇ ਇਹਨੂੰ ਕੋਈ ਤਰੇ। ਅੱਜ ਸਵੇਰ ਦੀ ਗੱਲ ਹਾਂ ਸਾਨੂੰ ਇੱਕ ਫੈਸਲਾ ਸੀ ਹੋਇਆ ਉਹ ਅੰਦਰ ਬੈਠਾ ਦਾ ਡੱਗਾ ਪਰ ਫਿਰ ਦੂਜਾ ਇੱਕ ਸਾਈ ਬੁੜਾ ਸੀ, ਉਹਦੇ ਆਖੇ ਤੁਹਾਡੇ ਬਾਲ ਪਾਣੀ ਦੇ ਲਗਾ ਨਹੀਂ ਕੋਈ ਨਹੀਂ ਕਰ ਰਾਤੀ ਜਾ ਕੇ ਪਾਣੀ ਲੈ ਬੈਠੇ ਆਂ ਤੇ ਫਿਰ ਰਾਹ ਬਣੀ ਯਾਰ, ਗੱਡੀ ਘਰ ਖਲੋਤੀ ਹੈ, ਚੱਲ ਹਾਂ ਚੱਲੀਏ ਯਾਰ, ਲੱਭ ਲਈਏ। ਸੌਣ ਵਿੱਚ ਧਰਿਆਈਆਂ ਧਰਿਆਈਆਂ ਆ ਬੜਾ ਵੀ ਪਾਣੀ ਹੋਵੇ ਤੇ ਖੋਲਣੀਆਂ ਨੇ ਕਿਸੇ ਦੇ ਨਾਲ ਪੀਣਾ ਨਾ। ਪੀਣਾ ਨਾ ਆਨਾ ਜਿਹਦੇ ਮੋਟਰ ਲਾਈ ਹੈ, ਜੂਜਾ ਇੰਜਾਂ ਲਾਇਆ, ਚਬੱਚਾ ਬਣਾਇਆ, ਵਿੱਚ 20 ਮਈਆਂ ਪੈ ਜਾਣ ਕੁੰਡੇ ਲਾਏ ਨੇ, ਜਿਹੜਾ ਬੜਾ ਬਣਾ 11-12 ਲੱਖ ਘਾਟਾ ਪਾਇਆ ਮਈਆਂ ਲਾਉਣ ਲੱਗ। ਹਾਂ ਵੱਧ ਆਣਾ ਬੰਦਾ ਲਵੇ ਜੇ ਨਹੀਂ ਮਾਲ ਸਾਂਭੀ ਨਾ ਜਾਏ ਤੇ ਫਿਰ ਸਾਡੇ ਵੀ ਗੱਲ ਚ ਨਹੀਂ ਪਾਣਾ। ਤੁਹਾਡੀ ਕਹਿਰ ਚ ਰਹੀ ਆ, ਪਰ ਕਹੇ ਜਿੰਨਾ ਚਿਰ ਕੋਈ ਆਪੀ ਨਾ ਨਾ ਕੋਈ ਹੱਥ ਨਹੀਂ ਉਹਨੂੰ ਰੱਖਣਾ ਹੀ ਬੇਵਕੂਫੀ। ਨਹੀਂ ਉਹਨਾਂ ਦਾ ਦਿੱਲੀ ਦਾ ਕੰਨ ਵੀ ਨਹੀਂ ਰੱਖਣਾ ਚਾਹੀਦਾ। ਹੁਣ ਮਿਸਾਲ ਤੋਂ ਜੇ ਬੰਦਾ ਤੂੰ ਹੀ ਰੱਖਿਆ, ਇਹਨੂੰ ਕੋਈ ਐਸਾ ਹੀ ਕੰਮ ਪੈ ਜਾਂਦਾ, ਟੁਰ ਜਾਂਦਾ ਤੇ ਮਾਲ ਤੇ ਉੱਥੇ। ਹਾਂ ਓਏ ਉਹ ਕਾਂ ਲੈ ਚਲਾ ਜੋ ਸੌਦਾ ਨਿੱਕਿਆਂ ਦਾ, ਉਹ ਆਪੀ ਕਿਹਦੇ ਲੱਗੇ ਨੇ ਤੇ ਇੱਧਰ ਉੱਤੇ ਆਲੇ ਤੇ ਧਰ ਛੱਡਨੇ, ਉਹ ਕਾਂ ਚੁੱਕ ਕੇ ਲੈ ਜਾਇਦਾ ਨੇ। ਹੋ ਜੇ 5 ਤੇ ਵੱਜ ਗਏ ਨੇ, 5 ਵੱਜ ਕੇ ਤੇ 8 ਮਿੰਟ ਹੋ ਗਏ ਨੇ। ਹੈ ਫਿਰ ਟਾਈਮ ਸਾਰਾ ਰਾਹ 'ਚ ਖਰਾਬ ਕਰ ਆਏ ਤੇ ਫਿਰ ਬਾਬੇ ਕੋਲ ਚਲੋ, ਬਾਬਾ ਝੰਡਾ ਲਗਾ ਕੋਈ ਲਾਇਆ ਮੈਨੂੰ ਉਂਝ ਉਹਦੇ ਖੁਆਬ ਆ ਗਏ। ਭਾਈ ਸਾਨੂੰ ਤੇ ਫਿਰ ਉਹ ਵੀ ਵਿੱਚੋਂ ਕਿਕਰੀਆਂ ਵਿੱਚੋਂ ਭੈਣੇ ਨਿਕਲ ਕਹਿੰਦੇ ਨੇ ਇਹ ਬਾਬਾ ਮੈਂ ਇਹ ਨਹੀਂ ਨੇ ਬਾਬਾ, ਇਹ ਆਂਦਾ ਨਹੀਂ ਤੂੰ ਨਹੀਂ ਵੇਖਿਆ, ਮੈਂ ਵੇਖਿਆ, ਮੈਂ ਕੋਆ ਵੇਖਦਾ ਜਿਹੜੇ ਉੱਪਰ ਤੇ ਦੱਸ ਦਿੰਦਾ ਇਹਨਾਂ ਦੀ ਉੱਪਰ ਹੋਈ ਹਾਂਜੀ ਆ 60-65 ਨਹੀਂ 60-65 ਵਾਲਾ ਨਹੀਂ ਹੈ 60 ਮੈਨੂੰ ਪਤਾ ਹੈ ਨਾ। ਬੰਦੇ ਦੀ ਜਿਹੜੀ ਉਮਰ ਹੈ ਨਾ, ਉਮਰ ਕਿਹਦੀ ਕੀ ਨਹੀਂ ਹੋਏ, ਬੰਦੇ ਦੇ ਨਾਲੇ ਇਹਨੇ ਵਾਈ ਬੜੀ ਕੀਤੀ, ਇਹਨੇ ਵਾਈ ਚਾਹੀ ਬੜੀ 45 ਹੋਵੇ ਨਹੀਂ 50 ਹੋਵੇ। ਸਾਡੀ 60 50 ਦੀ ਥੋੜੀ ਆਖੋਗੇ। ਨਹੀਂ ਇਹ ਮੱਲਾ ਬਰਕਤ ਸੀ ਉਹੀ। ਨਹੀਂ ਨਹੀਂ ਇਹਨਾਂ ਦੀ ਬਹੁਤੀ ਉਮਰ ਹੈ ਤੇ ਕਿੰਨੇ ਕੋਣੀ ਆਈ ਸਭ ਤੁਹਾਡੀ ਉਮਰ 60 ਸਾਲ ਇਦੋਂ ਹੀ ਬਹੁਤੀ ਹੋਣੀ ਹੈ। ਅੱਛਾ ਮਜ਼ੇ ਦੀ ਗੱਲ ਇਹ ਵੀ ਉਹਨਾਂ ਦਾ ਨਾਮ ਹੀ ਇਹ ਜਿਹੜਾ ਤੁਹਾਡਾ ਜੇ ਸਾਹਮਣੇ ਨਾਲ ਨਾਮ ਦੇ ਨਾਲ ਲੱਗਦਾ ਵੜੈਜ ਤੋਂ ਨਾਲ ਲੱਗਦਾ ਚੀਮਾ। ਆਸਾਨ ਲੱਗੀ ਹਾਂਜੀ ਸਾਨਲਾ ਚੀਮਾ। ਹਾਂ ਗੋਜੇ ਜੋ ਨਹੀਂ ਕਹਦਾ ਬਿਮਾਰ। ਇਹ ਤੇ ਚੇਅਰਮੈਨ ਹੋਇਆ ਫਿਰ ਤੇ ਆਮ ਨਾਮੀ ਨੇ ਮੇਰੇ ਕਿ ਹੁਣ ਮੇਰੀ ਉਮਰ 10/6/1973 ਦੀ ਮੇਰੀ ਪੈਦਾਇਸ਼ ਹੈ। 48 ਸਾਲ ਹੋ ਗਏ, 47 48 ਸਾਲ 48 ਦੇ ਸਾਲ ਆਹ ਤੇ ਅਸੀਂ 73 ਵਿੱਚ 6ਵੀਂ 7ਵੀਂ ਪੜ੍ਹਦੇ ਸਾਂ। ਆ ਤੇ 73 ਦੀ ਪੈਦਾਇਸ਼ ਹੈ। 60 ਤੱਕ ਉੱਤੇ ਕੋ ਸਾਲ ਹੋ ਗਏ ਘੱਟ ਹਾਂ ਜੀਰੋ ਉੱਤੇ ਹੋਏ। ਤੁਹਾਂ ਪੜ੍ਹ ਕੇ ਦੁਨੀਆ ਵੇਖਣ ਆਉਂਦੀ ਹੈ ਤੇ ਇਹ ਪੜ੍ਹ ਕੇ ਲੰਮੇ ਪੈ ਰਿਹਾ ਹੈ। ਚਲੋ ਫਿਰ ਨਿਜ਼ਾਮ ਹੀ ਤੇ ਚੱਲਦਾ ਹੈ। ਹਾਂਜੀ ਹਾਂਜੀ ਵੇਖੋ ਜੀ ਇਹ ਹਰ ਇੱਕ ਵਸ ਦਾ ਰੋਗ ਨੇ। ਬਿਲਕੁਲ। ਮੈਂ ਨਾ ਇਸਲਾਮਾਬਾਦ ਇੱਕ ਬਾਜਵਾ ਕੋਰਟ ਵਿੱਚ ਉਹਦੀ ਡਿਊਟੀ ਪੁਲਿਸ ਵਿੱਚ ਸ਼ਾਦੀ ਆਉਣ ਦਾ, ਉਹਨੇ ਨਾ ਕੋਈ ਕਿਤਾਬਾਂ 4-5 ਲਿਆ ਕੇ ਰੱਖੀਆਂ ਨੇ। ਹੀਰ ਦੀ ਕਿਤਾਬ ਲਿਆਂਦੀ, ਫਿਰ ਉਹ ਜਿਹੜੀ ਮੈਂ ਡਿਮਾਂਡ ਕੀਤੀ ਉਹਨੇ ਆਖਿਆ ਕੁਝ ਲੱਭੀਆਂ ਕੁਝ ਨਹੀਂ ਲੱਭੀਆਂ। ਉਹ ਨਾ ਲੱਗ ਪਿਆ ਪੜ੍ਹਨ। ਅੰਦਰ ਰਾਤੀ ਮੈਂ 1 ਵਜੇ ਤੱਕ ਪੜ੍ਹਦਾ ਰਿਹਾ, ਮੇਰਾ ਤਾਂ ਇੰਝ ਦਿਮਾਗ ਘੁੰਮ ਨਹੀਂ ਜਾਂਦਾ ਵੀ ਮੈਂ ਕਿਹੜੇ ਵਹਿਣ ਵਿੱਚ ਪੈ ਗਿਆ, ਕੋਈ ਸਮਝ ਮੈਨੂੰ ਆਉਂਦੀ ਕੋਈ ਨਹੀਂ। ਅਤੇ ਤੁਸੀਂ ਇੰਨਾ ਕਲਾਮ ਕਿੱਥੋਂ ਪੜ੍ਹ ਲੈਂਦੇ ਹੋ ਅਤੇ ਕਿੱਕਰ ਕਰ ਲੈਂਦੇ ਹੋ ਅਤੇ ਕਿੰਨੀਆਂ ਪੜ੍ਹੇ ਹੋ? ਮੈਂ ਕਿਹਾ ਜਮਾਤਾਂ ਤਾਂ ਮੈਂ 8 ਹੀ ਪੜ੍ਹੇ ਆ। ਅਤੇ ਉਦੋਂ ਸਾਡੀ ਵਾਰੀ ਜਰਾ ਕੋ ਤਖਤੀਆਂ ਦੇ ਉੱਤੇ ਧੋ ਕੇ ਲਿਖਾਉਂਦੇ ਸਨ, ਹੁਣ ਤਾਂ ਤਾਂ ਇਹ ਕੰਮ ਚੱਲਦਾ ਹੈਂ। ਆ ਸਾਦਾ ਕੰਮ ਸੀ। ਅਤੇ ਇਹ ਮੈਂ ਕਿਹਾ ਇੱਕ ਸ਼ੌਕ ਦੀ ਗੱਲ ਹੁੰਦੀ ਹੈ, ਸ਼ੌਕ ਕਿਸੇ ਤੇ ਸ਼ੌਕ ਹੋਵੇ ਤਾਂ ਉਹ ਕੰਮ ਪਿਆ ਹੁੰਦਾ। ਹਾਂ ਤਾਂ ਹੁਣ ਹੈ ਜਾਂ 16 ਪੜ੍ਹਿਆ ਵੀ ਨਹੀਂ ਗੱਲ ਸੁਣਾਤਾ। ਨਹੀਂ ਲਿਖਣਾ ਹੀ ਨਹੀਂ ਆਉਂਦਾ। ਨਹੀਂ ਲਿਖਣਾ ਹੀ ਨਹੀਂ। ਲਿਖਣਾ ਹੀ ਨਹੀਂ ਪੜ੍ਹਨਾ ਆਉਂਦਾ। ਕੋਈ ਹੋਰ ਗੱਲ ਇਹ ਕੋਈ ਨਾ ਸਾਡੇ ਨਾਲ ਤੇ ਬੜੇ ਜਾਰੀ 10 ਕੀਤੀਆਂ ਉਦੋਂ ਦੇ 90 ਵਿੱਚ ਤੇ ਪੰਜਾਬੀ ਪੜ੍ਹਨੀ ਨਹੀਂ ਹੁੰਦੀ। ਪੰਜਾਬੀ ਪੜ੍ਹਨੀ ਨਹੀਂ ਹੁੰਦੀ, ਲਿਖਣੇ ਖਾਤੀ ਕੋਈ ਨਹੀਂ ਮੁੰਡਿਆਂ ਦੇ। ਅਤੇ ਇਹ ਮਾਲਕ ਨੇ ਇੱਜ਼ਤ ਦਿੱਤੀ ਹੈ। ਚਲੋ ਬੰਦੇ ਪਸੰਦ ਕਰਦੇ ਨੇ, ਖੁਸ਼ ਹੁੰਦੇ ਨੇ, ਸਾਡਾ ਵੀ ਦਿਲ ਖੁਸ਼ ਹੋ ਜਾਂਦਾ। ਹੋਰ ਕਿਹੜਾ ਕੋਈ ਲੈਣ ਦੇਣ ਕੋਈ ਨਾ। ਫਿਰ ਉਹ ਆਂਦੇ ਨੇ ਤੁਸੀਂ ਆਵਾਂਗੇ ਅਸੀਂ ਮੁਲਾਕਾਤ ਕਰਾਂਗੇ। ਚਲੋ ਮੈਂ ਕਿਹਾ ਠੀਕ ਹੈ ਮੁਲਾਕਾਤ। ਮੈਂ ਕਿਹਾ ਕੋਈ ਐਸੀ ਸ਼ਾਇਦ ਮੇਰੇ ਵਿੱਚ ਤਾਂ ਨਹੀਂ, ਤੇ ਚਲੋ ਜੇ ਤੁਹਾਡੀ ਪਸੰਦ ਦੀ ਗੱਲ ਤੇ ਆ ਜਾਏ। ਕੋਈ ਹੁੰਦਾ ਹੀ ਨਾ ਬੰਦਾ ਵੀ ਆ। ਅਤੇ ਚਤਰਾ ਵੀ ਐਡੀ ਲੰਮੀ ਕੋਈ ਨਹੀਂ। ਮੈਂ ਕਿਹਾ ਨਿੱਕੇ ਜਿਹੇ ਜ਼ਿਮੀਦਾਰ ਹਾਂ, ਫਿਰ ਨਾਂ ਦੇ ਚੌਧਰੀ ਆਏ ਆ ਨਾ। ਭਾਵੇਂ ਅਸੀਂ ਮਰਲੇ ਦੇ ਆ ਮਰਲੇ ਦੇ ਮਾਲਕ ਉਹ ਵੀ ਚੌਧਰੀ ਤੇ ਆਏ ਆ ਨਾ। ਹਾਂ ਇਹਦੇ ਵਿੱਚ ਸ਼ੱਕ ਹੋ ਜਾਂਦਾ।
ਸਮਾਨ ਉੱਤਰ ਫਿਰ ਮੰਨੀਆਂ ਡਾ ਤੇ ਥੋੜੀ ਜਿਹੀ ਫਿਲਮ ਯਾਦਗਾਰੀ ਵਾਸਤੇ ਬਣਾ ਲਈਏ ਚਲੋ ਜੀ ਹੈ ਨਾ ਆ ਖੁੱਲੇ ਸਾਹ ਮੰਨੀਆਂ ਡਾ